ਮਨਸ਼ਿਆਤ ਦੇ ਝੂਠੇ ਪਰਚੇ ਕਿਉਂ ਦਰਜ ਕੀਤੇ? ਐਮਪੀਏ ਮੀਆਂ ਤਾਹਰ ਜਮੀਲ ਨੇ ਸੂਬਾਈ ਅਸੈਂਬਲੀ ਦੇ ਵਿੱਚ ਨੋਟਿਸ ਜਮ੍ਹਾਂ ਕਰਵਾਤਾ ਤੇ ਨਾਲ ਹੀ ਕਿਹਾ ਕਿ ਇਸ ਮਾਮਲੇ ਨੂੰ ਫੌਰੀ ਤੌਰ ਤੇ ਜ਼ੇਰੇ ਬਹਿਸ ਲਿਆਂਦਾ ਜਾਵੇ, ਕਿਉਂਕਿ ਜਦੋਂ ਪੰਜਾਬ ਹਕੂਮਤ ਯਾਨੀ ਕਿ ਸੀਐਮ ਪੰਜਾਬ ਮੁਹਤਰਮਾ ਮਰੀਮ ਨਵਾਜ਼ ਨੇ ਕਿਹਾ ਕਿ ਮਨਸ਼ਿਆਤ ਮੇਰੀ ਰੈੱਡ ਲਾਈਨ ਆ ਤੇ ਪੁਲਿਸ ਵਾਲਿਆਂ ਨੇ ਸਖਤੀ ਕੀਤੀ ਤੇ ਥੱਲੇ ਵਾਲੇ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਦੀ ਚਾਂਦੀ ਹੋ ਗਈ। ਮੁਕੱਦਮਾ ਦਰਜ ਕੀਤੇ ਗਏ, ਲੱਖਾਂ ਰੁਪਇਆ ਲੈ ਕੇ ਫਿਰ ਮੁਕੱਦਮੇ ਖਤਮ ਕੀਤੇ ਗਏ। ਮੈਂ ਨਹੀਂ ਕਹਿ ਰਿਹਾ ਭਾਈ, ਐਮਪੀਏ ਤਾਹਰ ਜਮੀਲ ਅਸੈਂਬਲੀ ਦੇ ਵਿੱਚ ਇਹ ਨੋਟਿਸ ਜਮ੍ਹਾਂ ਕਰਵਾ ਰਿਹਾ ਵਾ ਜਿਹਨੂੰ ਕਿਹਾ ਜਾਂਦਾ 0R ਨੋਟਿਸ ਕਿ ਜਨਾਬ ਇਹਨੂੰ ਫੌਰੀ ਤੌਰ ਤੇ ਜ਼ੇਰੇ ਬਹਿਸ ਲਿਆਂਦਾ ਜਾਵੇ। ਫੈਸਲਾਬਾਦ ਰੀਜਨ ਦੇ ਵਿੱਚ 167 ਝੂਠੇ ਮੁਕੱਦਮੇ ਦਰਜ ਹੋਏ ਆ ਜਿਨ੍ਹਾਂ ਦੇ ਉੱਪਰ ਐਮਪੀਏ ਤਾਹਰ ਜਮੀਲ ਦਾ ਪਤਾ ਕੀ ਕਹਿਣਾ ਵਾ ਕਿ ਜਨਾਬ ਮੈਨੂੰ ਸਾਰੇ ਟਿਕਟ ਹੋਲਡਰ ਯਾਨੀ ਕਿ ਸੂਬਾਈ ਟਿਕਟ ਹੋਲਡਰ ਨੂਨ ਲੀਗ ਦੇ ਤੇ ਐਮਐਨਏ ਦੇ ਟਿਕਟ ਹੋਲਡਰ ਨੂਨ ਲੀਗ ਦੇ ਸਾਰਿਆਂ ਨੇ ਆ ਕੇ ਕਿਹਾ ਕਿ ਮੀਆਂ ਸਾਹਿਬ ਤੁਸੀਂ ਸਦਾਬਹਾਰ ਐਮਪੀਏ ਹੋ ਤੇ ਸਾਡੇ ਫੈਸਲਾਬਾਦ ਦੇ ਵਿੱਚ ਹੋਣ ਕੀ ਡਿਆ ਵਾ। ਹਰ ਬੰਦਾ ਆ ਕੇ ਇਹੀ ਗੱਲ ਕਰਨ ਡਿਆ ਵਾ ਕਿ ਸਾਡੇ 'ਤੇ ਝੂਠਾ ਪਰਚਾ ਹੋ ਗਿਆ, ਸਾਡੇ ਮੁੰਡੇ ਨੂੰ ਫੜ ਕੇ ਲੈ ਗਏ, ਮੇਰੇ ਮਾਮੇ ਨੂੰ ਫੜ ਕੇ ਲੈ ਗਏ, ਮੇਰੇ ਚਾਚੇ ਨੂੰ ਫੜ ਕੇ ਲੈ ਗਏ, ਮੇਰੇ ਤਾਏ ਨੂੰ ਫੜ ਕੇ ਲੈ ਗਏ ਤੇ ਇੱਥੋਂ ਤੱਕ ਕਿ ਭੈਣਾਂ ਭਰਜਾਈਆਂ ਬੀਬੀਆਂ 'ਤੇ ਵੀ ਪਰਚੇ ਪੁਲਿਸ ਅੰਨ੍ਹੇਵਾਹ ਦੇਈ ਜਾਂਦੀ ਆ ਤੇ ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਲਿਹਾਜ਼ਾ ਇਸ ਗੱਲ ਨੂੰ ਸਾਹਮਣੇ ਲਿਆਂਦਾ ਜਾਵੇ, ਇਹਦਾ ਨੋਟਿਸ ਲਿਆ ਜਾਵੇ। ਇਹ 'ਤੇ ਨੋਟਿਸ ਲੈਂਦੇ ਆਏ ਆ ਫਿਰ ਜਨਾਬੇ ਵਾਲੀ ਉਹਨਾਂ ਨੇ ਆਈਜੀ ਪੰਜਾਬ ਨੂੰ ਅੱਜ ਦੀ ਡੇਟ 'ਚ ਤਲਬ ਕਰ ਲਿਆ। ਸਾਡੇ ਜ਼ਰਾਏ ਦਾ ਕਹਿਣਾ ਵਾ ਕਿ ਆਈਜੀ ਪੰਜਾਬ ਮਸਰੂਫੀਅਤ ਦੀ ਵਜ੍ਹਾ ਤੋਂ ਉੱਥੇ ਨਹੀਂ ਆ ਸਕੇ ਤੇ ਐਡੀਸ਼ਨਲ ਆਈਜੀ ਹੁਣ ਇਸ ਗੱਲ ਦਾ ਉੱਥੇ ਆ ਕੇ ਜਵਾਬ ਦੇਣਗੇ ਕਿ ਇਹ ਝੂਠੇ ਪਰਚੇ ਕਿਉਂ ਦਰਜ ਹੋਏ, ਕਿੰਨੇ ਕਰਵਾਏ, ਕੀ ਇਹਦੀ ਵਜ੍ਹਾ ਸੀ ਤੇ ਫੈਸਲਾਬਾਦ ਰੀਜਨ ਦੇ ਵਿੱਚ 167 ਪਰਚੇ ਝੂਠੇ ਕਿਸ ਤਰ੍ਹਾਂ ਦਰਜ ਹੋ ਗਏ। ਫਿਰ ਅਸੀਂ ਕੱਲ੍ਹ ਇੱਕ ਜ਼ਿਲ੍ਹਾ ਕੌਂਸਲ ਦੇ ਵਿੱਚ ਇhtਜਾਜ ਦੇਖਿਆ ਜਿਹਦੇ ਵਿੱਚ ਨੂਨ ਲੀਗ ਦੇ ਰਹਿਨੁਮਾ ਮੀਆਂ ਇਰਫਾਨ ਮਨਾਨ, ਰਾਣਾ ਅਲੀ ਅਬਾਸ, ਸ਼ੇਖ ਯੂਸਫ ਤੇ ਰਾਜਾ ਦਾਨਿਆਲ ਐਮਐਨਏ ਨੇ ਇhtਜਾਜ ਕੀਤਾ। ਉਹਨਾਂ ਨੇ ਕਿਹਾ ਕਿ ਸਾਡੇ ਵਾਈਸ ਚੇਅਰਮੈਨ ਮਦੀਨਾ ਟਾਊਨ ਵਾਲੇ ਤੇ 9C ਦਾ ਝੂਠਾ ਪਰਚਾ ਫੈਸਲਾਬਾਦ ਪੁਲਿਸ ਨੇ ਦਰਜ ਕਰ ਲਿਆ ਵਾ, ਲਿਹਾਜ਼ਾ ਇਹਨੂੰ ਫੁੱਲ ਫੌਰ ਵਾਪਸ ਲਿਆ ਜਾਵੇ। ਸੈਨੇਟਰ ਰਾਣਾ ਸਨਾਉਲਾ, ਸੈਨੇਟਰ ਤਲਾਲ ਚੌਧਰੀ ਨੂੰ ਉਹਨਾਂ ਨੇ ਅਪੀਲ ਕੀਤੀ। ਹੁਣ ਤੁਸੀਂ ਇਹ ਗੱਲ ਨੋਟ ਕਰਨਾ, ਐਮਐਨਏ ਤੇ ਟਿਕਟ ਹੋਲਡਰ ਆਪਣੇ ਸੈਨੇਟਰਾਂ ਅੱਗੇ ਅਪੀਲ ਕਰਦੇ ਪਏ ਨੇ ਕਿ ਸਾਡੇ ਬੰਦਿਆਂ ਦੇ ਉੱਪਰ ਝੂਠੇ ਮੁਕੱਦਮਾ ਦਰਜ ਕੀਤੇ ਜਾ ਰਹੇ ਨੇ, ਨੂਨ ਲੀਗੀ ਕਾਰਕੁਨਾਂ ਦੇ ਉੱਪਰ ਝੂਠੇ ਮੁਕੱਦਮਾ ਦਰਜ ਕੀਤੇ ਜਾ ਰਹੇ ਨੇ, ਇਹਨਾਂ ਦਾ ਨੋਟਿਸ ਲਿਆ ਜਾਵੇ। ਹੁਣ ਜਨਾਬੇ ਅਲੀ ਤਾਹਰ ਜਮੀਲ ਦਾ ਇਹ ਕਹਿਣਾ ਵਾ ਕਿ ਮੈਂ ਇਹਦੇ ਉੱਪਰ ਇੱਕ ਹਾਈ ਲੈਵਲ ਦੀ ਕਮੇਟੀ ਬਣਵਾਉਣ ਵਾਸਤੇ ਜਾ ਰਿਹਾ ਵਾਂ, ਉਹਦੇ ਵਿੱਚ ਇਹ ਫੈਸਲਾ ਹੋਏਗਾ ਕਿ ਇਹ ਝੂਠੇ ਮੁਕੱਦਮਾਤ ਕਿਹਦੇ ਕਹਿਣ 'ਤੇ ਕਿਉਂ ਕਦੋਂ ਦਰਜ ਹੋਏ ਆ। ਹੁਣ ਜਨਾਬ ਨੂਨ ਲੀਗ ਤੇ ਫੈਸਲਾਬਾਦ ਦੀ ਪੁਲਿਸ ਆਮਣੇ ਸਾਹਮਣੇ ਆ ਕੇ ਖੜੀ ਹੋ ਗਈ ਹੈ। ਇੱਕ ਪਾਸੇ ਆਰਪੀਓ ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਨੇ ਐਲਾਨ ਕੀਤਾ ਵਾ ਕਿ ਕੋਈ ਬੰਦਾ ਮੈਨੂੰ ਕਿਸੇ ਇਲਾਕੇ ਦੇ ਵਿੱਚੋਂ ਮਨਸ਼ਿਆਤ ਖਰੀਦ ਕੇ ਦੇ ਦੇਵੇ ਤੇ ਮੈਂ 25,000 ਰੁਪਇਆ ਉਸ ਬੰਦੇ ਨੂੰ ਇਨਾਮ ਦੇਵਾਂਗਾ। ਦੂਸਰੇ ਪਾਸੇ ਮੁਸਲਿਮ ਲੀਗ ਦਾ ਸਦਾਬਹਾਰ ਐਮਪੀਏ ਮੀਆਂ ਤਾਹਰ ਜਮੀਲ ਸੂਬਾਈ ਅਸੈਂਬਲੀ ਦੇ ਵਿੱਚ ਇਹ ਨੋਟਿਸ ਜਮ੍ਹਾਂ ਕਰਵਾ ਰਿਹਾ ਵਾ ਕਿ 167 ਬੰਦਿਆਂ ਦੇ ਉੱਪਰ ਫੈਸਲਾਬਾਦ ਰੀਜਨ ਤੇ ਝੂਠੇ ਮੁਕੱਦਮਾਤ ਦਰਜ ਹੋਏ ਨੇ। ਫਿਰ ਉਹਨੇ ਕੱਲਾ ਫੈਸਲਾਬਾਦ ਦਾ ਜ਼ਿਕਰ ਨਹੀਂ ਕੀਤਾ, ਮੁਲਤਾਨ, ਖਾਨੇਵਾਲ, ਲਾਹੌਰ ਦੇ ਵਿੱਚ ਵੀ ਇਹ ਕੰਮ ਅਰੂਜ ਤੇ ਪਹੁੰਚਿਆ ਹੈ ਵਾ। ਲਿਹਾਜ਼ਾ ਸਾਰੇ ਮਾਮਲਾਤ ਨੂੰ ਬਹੁਤ ਬਰੀਕ ਬੀਨੀ ਨਾਲ ਦੇਖਣ ਦੀ ਜ਼ਰੂਰਤ ਆ। ਜਦੋਂ ਤੁਹਾਡੇ ਐਮਪੀਏ ਐਮਐਨਏ ਜਿਹੜੇ ਆਵਾਮ ਦੇ ਵੋਟਾਂ ਦੇ ਨਾਲ ਇੱਥੋਂ ਤੱਕ ਪਹੁੰਚੇ ਆ, ਉਹ ਤੁਹਾਡੀ ਪੁਲਿਸ ਦੇ ਉੱਪਰ ਇਸ ਤਰ੍ਹਾਂ ਦੇ ਸੰਗੀਨ ਇਲਜ਼ਾਮ ਲਾਉਣ ਲੱਗ ਜਾਣ ਤੇ ਫਿਰ ਦਾਲ ਦੇ ਵਿੱਚ ਕੁਝ ਕਾਲਾ ਨਹੀਂ, ਸਾਰੀ ਦਾਲ ਕਾਲੀ ਹੈ। ਬਹੁਤ ਸ਼ੁਕਰੀਆ।